लो जी मेरे पंजाबी वीरो, पंजाब दे रंग साडी कोशिश हुंदी है कि तुहानूं सारे दिखाइए। जिस तरह मौसम बदलदा, फल जिहड़े जिहड़े साडे कोल अवेलेबल आ, ते साडा इरादा जे नहीं है कि असीं तुहाडे तक्कर ओह गल पहुंचाईए पंजाबी दी जिहड़ी विरासत यानी कि जो पिछे तो साडे नाल जुड़िया होया। इसे तरह ही हुण उदों तुहानूं असीं दिखाया सी कि अंबां दे जदों बूर लगे सी। अज ये लम्हात आ गया कि अज अंबां नूं अंबियां लग चुकियां। ये वो अंबियां वां ਜਿਹੜੀਆਂ ਅਸੀਂ ਵਾਢੀ ਵੀ ਕਰਦੇ ਰਹੇ ਆ ਤੇ ਉਦੋਂ ਸਾਡੇ ਮਗਰ ਇਹਨਾਂ ਦੀ ਮਿਰਚ ਵੀ ਖਸੂਸੀ ਤੌਰ ਤੇ ਤੋਹਫੇ ਦੇ ਤੌਰ ਤੇ ਨਾਲ ਆਉਂਦੀ ਹੁੰਦੀ ਸੀ। ਇਹਨਾਂ ਨੂੰ ਕੁੱਟ ਕੇ ਵਿੱਚ ਮਿਰਚ ਪਾਓ, ਬੜਾ ਮਜ਼ੇਦਾਰ ਹੁੰਦਾ। ਔਰ ਵੈਸੇ ਵੀ ਅਸੀਂ ਜਦੋਂ ਨਿੱਕੇ ਨਿੱਕੇ ਹੁੰਦੇ ਸੀ, ਛੋਟੇ ਛੋਟੇ ਬੱਚੇ, ਤੇ ਅਸੀਂ ਇਹਨਾਂ ਨੂੰ ਕੱਟ ਕੇ ਇਹਨਾਂ ਨੂੰ ਤੇ ਲਾਲ ਮਿਰਚ ਲਾ ਕੇ ਬੜੀ ਖਾਈ ਦੀ ਸੀ। ਇਹ ਹੁਣ ਬਿਮਾਰੀਆਂ ਆ ਗਈਆਂ ਮਿਰਚਾਂ ਦੀਆਂ, ਉਹ ਯਕੀਨ ਕਰੋ ਅਸੀਂ ਕਿੰਨੀਆਂ ਕਿੰਨੀਆਂ ਖਾਈ ਦੀਆਂ ਸੀ। ਔਰ ਜਿਹੜੇ ਕੋਈ ਲੋਕ ਖਾਂਦੇ ਰਹੇ ਹੋਣਗੇ ਉਹ ਜ਼ਰੂਰ ਇਸ ਗੱਲ ਨੂੰ ਤੁਹਾਨੂੰ ਵੀ ਦੱਸਣਗੇ, ਵੀ ਮੈਨੂੰ ਕਮੈਂਟ 'ਚ ਵੀ ਦੱਸਣਗੇ ਕਿ ਵਾਕਈ ਇਹ ਕੰਮ ਹੁੰਦਾ ਰਿਹਾ ਕਿ ਅਸੀਂ ਇਹਨਾਂ ਨੂੰ ਲੂਣ ਲਾ ਕੇ ਖਾਂਦੇ ਰਹੇ। ਫਿਰ ਇਹਦਾ ਇੱਕ ਸ਼ੂਸ਼ਾ ਵੀ ਬਣਦਾ। ਅੱਛਾ, ਇਸ ਤੋਂ ਬਾਅਦ ਹੁਣ ਅੰਬੀਆਂ ਲੱਗ ਗਈਆਂ। ਇਹਦੇ 3-4 ਰੰਗ ਬਦਲਦੇ ਅੰਬਾਂ ਦੇ। ਪਹਿਲੇ ਛੋਟੇ ਛੋਟੀਆਂ ਅੰਬੀਆਂ ਹੁੰਦੀਆਂ ਜਿਹੜੀਆਂ ਅਸੀਂ ਲੂਣ ਲਾ ਕੇ ਖਾਈ ਦੀਆਂ। ਉਸ ਤੋਂ ਬਾਅਦ ਇਹ ਥੋੜ੍ਹਾ ਜਿਹਾ ਜਿਸ ਟਾਈਮ ਵੱਡਾ ਹੋ ਜਾਂਦਾ ਵਾ, ਇਹਦਾ ਅਸੀਂ ਇੱਕ ਨਾ ਸਾਡੀ ਜ਼ਬਾਨ ਜਿਹਨੂੰ ਸ਼ੂਸ਼ਾ ਵੀ ਕਹਿੰਦੇ ਤੇ ਅੰਬ ਦਾ ਮੁਰੱਬਾ ਵੀ ਕਹਿੰਦੇ, ਜਿਹਦੇ ਵਿੱਚ ਜਿਹਨੂੰ ਉਬਾਲ ਕੇ ਚੀਨੀ ਪਾ ਕੇ ਤੁਸੀਂ ਵੀ ਸ਼ਾਇਦ ਖਾਂਦੇ ਰਹੇ ਉਹ ਖਾਈਦਾ। ਦੁਪਹਿਰ ਨੂੰ ਰੋਟੀ ਨਾਲ ਵੀ ਖਾਓ, ਬੜਾ ਮਜ਼ਾ ਆਉਂਦਾ ਵਾ। ਔਰ ਉਸ ਤੋਂ ਬਾਅਦ ਤੀਸਰੀ ਚੀਜ਼ ਇਸੇ ਅੰਬ ਦੀ ਕਿ ਜਦੋਂ ਇਹ ਪੱਕ ਜਾਂਦਾ ਵਾ, ਇਹਨੂੰ ਖਾਣ ਦਾ ਵੀ ਆਪਣੇ ਜ਼ਾਇਕਾ। ਅੰਬਾਂ ਦਾ ਯਾਨੀ ਕਿ ਫਲਾਂ ਦਾ ਸਰਦਾਰ ਅੰਬ ਨੂੰ ਕਿਹਾ ਗਿਆ ਵਾ। ਅੱਛਾ, ਚੌਥੀ ਇਹਦੀ ਜਿਹੜੀ ਚੀਜ਼ ਆ, ਅਚਾਰ ਅਸੀਂ ਲੋਕ ਇਹਦਾ ਪਾਉਂਦੇ। ਪੰਜਾਬੀ ਅਸੀਂ ਸਾਰੇ ਸਮਝਦੇ ਕਿ ਇਹਨੂੰ ਅਚਾਰ ਪਾ ਲਈਦਾ, ਪੂਰੇ ਸਾਲ ਦੀ ਹਾਂਡੀ ਪੱਕ ਜਾਂਦੀ ਆ। ਜਦੋਂ ਦਿਲ ਕਰੇ ਅਚਾਰ ਨੂੰ ਕੱਢ ਕੇ ਖਾ ਲਓ, ਉਹਦਾ ਜ਼ਾਇਕਾ ਵੀ ਆਪਣਾ ਵਾ। ਤੇ ਇਹ ਮੇਰੀ ਇੰਨੀ ਮਿਹਨਤ ਇਸੇ ਵਾਸਤੇ ਹੀ ਆ ਕਿ ਜਿਹੜੇ ਮੇਰੇ ਪੰਜਾਬੀ ਵੀਰ ਦੋਸਤ ਭਰਾ ਕੋਈ ਬਾਹਰ ਬੈਠੇ ਆ, ਉਹ ਆਊਟ ਆਫ ਕੰਟਰੀ ਆ, ਜਾਂ ਐਸੇ ਜਗ੍ਹਾ 'ਤੇ ਕਿ ਜਿਹੜੇ ਹੁਣ ਜਿਨ੍ਹਾਂ ਕੋਲ ਇਹ ਸਹੂਲਤਾਂ ਮੌਜੂਦ ਨਹੀਂ, ਅਸੀਂ ਉਹਨਾਂ ਨੂੰ ਪੁਰਾਣੀਆਂ ਯਾਦਾਂ ਦਿਵਾਉਣ ਵਾਸਤੇ, ਅਸੀਂ ਆਪਣੇ ਨਾਲ ਜੋੜਨ ਵਾਸਤੇ ਇੱਦਾਂ ਦੀ ਵੀਡੀਓ ਬਣਾਈ ਦੀ। ਤੁਹਾਨੂੰ ਅਸੀਂ ਪੰਜਾਬ ਦਾ ਹਰ ਰੰਗ ਤਕਰੀਬਨ ਦਿਖਾਈਦਾ ਵਾ। ਔਰ ਇਸ ਬਾਗ ਦੀ ਇੱਕ ਖਸੂਸੀ ਗੱਲ ਤੁਹਾਨੂੰ ਦੱਸਣ ਲੱਗਾ ਵਾਂ। ਇਹ ਬਾਗ ਜਦੋਂ ਅਸੀਂ ਆਏ ਆ, ਔਰ ਇਹਦਾ ਮਾਲਕ ਸੀ ਜਿਹੜਾ ਯਾਨੀ ਕਿ ਜਿਹੜਾ ਉਸ ਟਾਈਮ ਜਿਹਦੇ ਕਬਜ਼ੇ 'ਚ ਹੋਈ, ਉਸ ਤੋਂ ਲੈ ਕੇ ਹੁਣ ਤੱਕ ਮੈਂ ਇੱਕ ਵੱਡੀ ਗੱਲ ਇਸ ਬਾਗ ਦੀ ਦੇਖੀ ਆ ਕਿ ਇਹਦੀ 5ਵੀਂ ਪੀੜ੍ਹੀ ਚੱਲੀ, ਮੈਂ ਖੁਦ ਦੇਖੀ ਆ। ਉਸ ਬਜ਼ੁਰਗਾਂ ਤੋਂ ਲੈ ਕੇ ਮੁਹੰਮਦ ਬਖਸ਼ ਉਹਨਾਂ ਦਾ ਨਾਮ ਸੀ, ਉਹਨਾਂ ਤੋਂ ਲੈ ਕੇ ਹੁਣ ਤੱਕ 5ਵੀਂ ਪੀੜ੍ਹੀ, ਅੱਗੇ ਕਾਫੀ ਖਿਲਾਰ ਪੈ ਗਿਆ ਨਾ। ਔਰ ਇਹ ਬਾਗ ਤਕਸੀਮ ਨਹੀਂ ਹੋਇਆ। ਸਭ ਤੋਂ ਵੱਡੀ ਖੁਸ਼ੀ ਹੋਈ ਇਸ ਖਾਨਦਾਨ ਨੂੰ, ਮੇਰੀ ਖਰਾਜੇ ਤਹਿਸੀਨ ਪੇਸ਼ ਕਰਦਾ ਮੈਂ ਇਹਨਾਂ ਨੂੰ ਕਿ ਜਿਹੜੇ ਅਜੇ ਤੱਕ ਇਹਨਾਂ ਨੇ, ਨਹੀਂ ਤੇ ਹੁਣ ਵਕਤ ਐਸਾ ਆ ਗਿਆ ਕਿ ਕੁਛ ਦੇਰ ਤੋਂ ਬਾਅਦ, ਬਲਕਿ ਹੁਣ ਤੇ ਭਰਾ ਹੀ ਨਹੀਂ ਰਹਿੰਦੇ, ਤੇ ਇਹ ਅੱਗੋਂ ਪੋਤੇ ਕੀ ਉਸ ਮੁਹੰਮਦ ਬਖਸ਼ ਸਾਹਿਬ ਦੇ ਅੱਗੋਂ ਪੜਪੋਤੇ ਮੈਂ ਵੇਖ ਲਏ ਆ। ਬਲਕਿ ਗਾਂ ਅਗਲੀ ਨਸਲ ਵੀ ਉਹਦੀ ਮੇਰੇ ਹੋ ਸਕਦਾ ਕਿ ਅਗਰ ਦੂਰ ਤੱਕ ਵੇਖਾਂ ਤਾਂ ਹੋਣੀ ਆ 5ਵੀਂ ਨਸਲ ਵੀ। ਲੇਕਿਨ ਇਹ ਬਾਗ ਉਸੇ ਤਰ੍ਹਾਂ ਹੀ ਆ, ਇੱਕੋ ਹੀ ਜਗ੍ਹਾ 'ਤੇ ਆ, ਸਾਰਿਆਂ ਦਾ ਇਕੱਠਾ ਹੀ ਆ। ਇਹ ਸਾਰਾ ਬਾਗ ਜਿਸ ਤਰ੍ਹਾਂ ਯਾਨੀ ਕਿ ਪਹਿਲੇ ਜਦੋਂ ਪਾਕਿਸਤਾਨ ਹਿੰਦੁਸਤਾਨ ਦੀ ਵੰਡ ਹੋਈ ਤੇ ਜਦੋਂ ਇਹ ਪਾਕਿਸਤਾਨ ਬਣਿਆ, ਉਦੋਂ ਤੇ ਬਾਗ ਲੱਗਾ ਔਰ ਉਦੋਂ ਤੋਂ ਇੱਕੋ ਹੀ ਜਗ੍ਹਾ 'ਤੇ ਆ। ਔਰ ਇਹ ਬਹੁਤ ਬੜੀ ਗੱਲ ਵਾ, ਇਹ ਆਮ ਗੱਲ ਨਹੀਂ ਹੈ ਕਿ ਅੱਗੋਂ ਤਕਰੀਬਨ ਕੋਈ 100-200 ਬੰਦਾ ਹੋ ਗਿਆ ਹੋਣਾ ਖਾਨਦਾਨ ਦੇ ਵਿੱਚ, ਲੇਕਿਨ ਬਾਗ ਇੱਕੋ ਹੀ ਜਗ੍ਹਾ 'ਤੇ ਆ। ਇੱਕੋ ਹੀ ਮਕਸਦ, ਬੰਦਾ ਠੇਕੇਦਾਰ ਆ ਇਹਦਾ ਲੈਂਦਾ, ਜਿਹੜਾ ਵੀ ਕੋਈ ਠੇਕੇਦਾਰ ਆ ਇੱਕੋ ਹੀ ਲੈਂਦਾ ਇਹਨੂੰ। ਇਹ ਇਸ ਬਾਗ ਦੀ ਖਾਸੀਅਤ ਆ ਔਰ ਇਸ ਖਾਨਦਾਨ ਦੀ ਨਿੱਘੀ ਮਿਸਾਲ ਆ ਇਹ ਕਿ ਐਡੇ ਨਿੱਘਾ ਖਾਨਦਾਨ ਆ, ਪਰ ਇਹ ਪੜ੍ਹੇ ਲਿਖੇ ਆ। ਅੱਛਾ, ਇਹ ਗੱਲ ਕਰਨ ਦਾ ਮਕਸਦ ਇਹ ਹੈ ਕਿ ਦੋਸਤੋ ਅਸੀਂ ਗਲਤ ਫਹਿਮੀਆਂ ਦਾ ਸ਼ਿਕਾਰ ਹੋ ਜਾਂਦੇ ਆ। ਸਾਡੇ ਵਿੱਚ ਜਦੋਂ ਛੋਟੀ ਜਿਹੀ ਵੀ ਗਲਤ ਫਹਿਮੀ ਹੁੰਦੀ ਤਾਂ ਅਸੀਂ ਦੂਰ ਹੋ ਜਾਂਦੇ ਆ। ਦੇਖੋ, ਅਗਰ ਇਹ ਕੰਮ ਹੈ ਸੀ ਤਾਂ ਜਿਨ੍ਹਾਂ ਦਾ ਮੈਂ ਵੀ ਸਿਫਤ ਕਰਨ ਡਿਆ ਵਾਂ, ਦੁਨੀਆ ਤੋਂ ਸਾਰਿਆਂ ਨੇ ਚਲੇ ਜਾਣਾ ਵਾ। ਲੇਕਿਨ ਅਗਰ ਪਿਆਰ ਮੁਹੱਬਤ ਦੇ ਨਾਲ ਕੋਈ ਜਾਵੇ ਤੇ ਸਦਾ ਲੋਕ ਮਿਸਾਲਾਂ ਵੀ ਦਿੰਦੇ, ਯਾਦ ਵੀ ਕਰਦੇ ਆ। ਤੇ ਮੈਂ ਇਸੇ ਤਰ੍ਹਾਂ ਕੋਈ ਵੀ ਹੋਰ ਵੀ ਐਕਟੀਵਿਟੀ ਪੰਜਾਬ ਦੀ ਦੇਸੀ ਕੋਈ ਸਾਡੀ ਹੋਈ ਤੁਹਾਨੂੰ ਜ਼ਰੂਰ ਦਿਖਾਵਾਂਗੇ। ਤੇ ਮੈਂ ਆਪਣੇ ਵੇਖਣ ਵਾਲੇ ਵੀਰਾਂ ਭਰਾਵਾਂ ਨੂੰ, ਦੋਸਤਾਂ ਨੂੰ ਰਿਕੁਐਸਟ ਕਰਦਾ ਕਿ ਮੇਰੇ ਚੈਨਲ ਨੂੰ ਵੇਖਣ ਵਾਲੇ ਨਵੇਂ ਲੋਕ ਜਿਹੜੇ ਉਹ ਜ਼ਰੂਰ ਸਬਸਕ੍ਰਾਈਬ ਕਰਿਓ। ਅਗਰ ਤੁਹਾਨੂੰ ਇਹ ਗੱਲਾਂ ਚੰਗੀਆਂ ਲੱਗਦੀਆਂ ਤਾਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸਿਓ। ਔਰ ਜਿਨ੍ਹਾਂ ਨੇ ਅੰਬੀਆਂ ਖਾਧੀਆਂ ਵਾ ਉਹ ਵੀ ਜ਼ਰੂਰ ਦੱਸਿਓ। ਲੈ ਵੀ ਲਾਜ਼ਮੀ ਤੁਹਾਡਾ ਮੇਰਾ ਵਾਅਦਾ ਜੀ, ਜਿਹਨੇ ਲੂਣ ਲਾ ਕੇ ਖਾਧੀਆਂ ਵਾ ਜਾਂ ਇਹਨਾਂ ਨੂੰ ਟਬਕਾ ਖਾਧਾ ਵਾ, ਯਾਨੀ ਕਿ ਟਬਕਾ ਉਹ ਹੁੰਦਾ ਜਿਹੜਾ ਉੱਤੇ ਹੀ ਪੱਕ ਜਾਣਾ, ਉਸ ਅੰਬ ਨੂੰ ਕਹਿੰਦੇ ਟਬਕੇ ਦਾ ਅੰਬ। ਉਹਦੇ ਨਾਲ ਜ਼ਾਇਕਾ ਕਿਸੇ ਦਾ ਨਹੀਂ ਰਲਦਾ ਜਦੋਂ ਕੁਦਰਤੀ ਹੁੰਦਾ ਵਾ। ਇਹ ਜਿਹੜੀਆਂ ਨੇ ਖਾਧੀਆਂ ਵਾ ਉਹ ਮੈਨੂੰ ਜ਼ਰੂਰ ਦੱਸਣਗੇ। ਔਰ ਮੇਰਾ ਕੈਮਰਾਮੈਨ ਤੁਹਾਨੂੰ ਦਿਖਾ ਰਿਹਾ ਕਿ ਕਿਆ ਰੰਗ ਆ ਪੰਜਾਬ ਦੇ। ਮਾਸ਼ਾਅੱਲਾ ਦੇਖੋ ਕੈਸੀਆਂ ਅੰਬੀਆਂ ਲੱਗੀਆਂ ਔਰ ਕਿਆ ਰੌਣਕ ਬਣੀ ਆ। ਇਹ ਸਾਰੀਆਂ ਚੀਜ਼ਾਂ ਉਹ ਆ ਜਿਹੜੀਆਂ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਕਿ ਅੱਲਾ ਨੇ ਸਾਨੂੰ ਚਲੋ ਮੌਕਾ ਦਿੱਤਾ ਵਾ। ਚਲੋ ਤੁਹਾਡੇ ਕੋਲ ਇਹ ਕੱਲ੍ਹ ਸੀ, ਤੁਹਾਡੀਆਂ ਪੁਰਾਣੀਆਂ ਯਾਦਾਂ ਜਿਹੜੀਆਂ ਤੁਹਾਡੇ ਨਾਲ ਜੁੜੀਆਂ ਸੀ ਉਹ ਵੀ ਤਾਜ਼ਾ ਹੋ ਜਾਣਗੀਆਂ। ਨਾਲੇ ਇਹ ਚੀਜ਼ਾਂ ਜਿਹੜੀਆਂ ਵਾ ਇਹ ਬੜੀਆਂ ਖੂਬਸੂਰਤ ਆ। ਔਰ ਮੈਂ ਇੱਕ ਦੋਸਤਾਂ ਨੂੰ ਹੋਰ ਪੈਗਾਮ ਦੇਵਾਂਗਾ ਕਿ ਐਸੇ ਫਲਦਾਰ ਦਰਖਤ ਲਗਾਓ ਕਿ ਜਿਹੜੇ ਆਉਣ ਵਾਲੀਆਂ ਨਸਲਾਂ ਵੀ ਖਾਣ। ਦੇਖੋ, ਉਹ ਬਾਬਾ ਜੀ ਨੇ ਲਾਇਆ ਸੀ, ਉਹਨਾਂ ਦੀ 5ਵੀਂ ਨਸਲ ਵੀ ਖਾ ਰਹੀ ਆ। ਬਲਕਿ ਪੂਰਾ ਪਿੰਡ 'ਚ ਅਸੀਂ ਸਾਡਾ ਹਿੱਸਾ ਸਮਝ ਲਓ ਇਹਦੇ ਵਿੱਚ, ਕਹਿ ਲਓ ਕਿ ਅਸੀਂ ਸਾਰਾ ਪਿੰਡ ਇੱਥੋਂ ਅੰਮ੍ਰਿਤਸਰ ਅਸੀਂ ਕਹਿੰਦੇ ਸਾਡਾ ਬਾਗ। ਤੇ ਦੋਸਤੋ, ਇਹ ਉਹਨੂੰ ਸਦਕਾ ਜਾਰੀਆ, ਉਹਦੇ ਦਰਜੇ ਵੱਧ ਰਹੇ ਹੋਣੇ ਮੈਨੂੰ ਉਮੀਦ ਆ। ਤੇ ਅੱਲਾ ਦੀ ਜ਼ਾਤ ਪਾਕ ਸਾਨੂੰ ਸਾਰਿਆਂ ਨੂੰ ਅੱਛੇ ਕੰਮ ਕਰਨ ਦੀ ਤੌਫੀਕ ਅਤਾ ਫਰਮਾਵੇ। ਮੈਨੂੰ ਆਪਣੀਆਂ ਦੁਆਵਾਂ 'ਚ ਯਾਦ ਰੱਖਿਓ। ਤੁਹਾਡਾ ਆਪਣਾ ਲਾਲਾ ਵਕਾਰ, ਸਾਰੇ ਦੋਸਤ
ਮੇਰੀ ਤਰਫੋਂ ਤੁਹਾਨੂੰ ਸਾਰਿਆਂ ਨੂੰ ਐਡਵਾਂਸ ਈਦ ਮੁਬਾਰਕ ਵੀ, ਤੇ ਮੇਰੀ ਤਰਫੋਂ ਸਾਰਿਆਂ ਨੂੰ ਅਸਲਾਮ ਵਾਲੇਕੁਮ।